सूरह स्वाद। औज़ु बिल्लाहि मिनश्शैतानिर्रजीम बिस्मिल्लाहिर्रहमानिर्रहीम। 71वीं आयत मुबारक समात फरमाएं। ਉਹ ਵੇਲਾ ਚੇਤਾ ਕਰੋ ਜਦੋਂ ਤੁਹਾਡੇ ਪਾਲਣ ਵਾਲੇ ਨੇ ਫਰਿਸ਼ਤਿਆਂ ਨੂੰ ਆਖਿਆ ਬਈ ਮੈਂ ਗਿੱਲੀ ਮਿੱਟੀ ਤੋਂ ਇੱਕ ਆਦਮੀ ਦਾ ਜਿਸਮ ਪੈਦਾ ਕਰਨ ਵਾਲਾ ਹਾਂ। ਅਗਲੀ ਆਇਤ ਫਰਮਾਇਆ ਫਿਰ ਜਦੋਂ ਮੈਂ ਉਸ ਦੇ ਜ਼ਾਹਿਰ ਨੂੰ ਸੰਵਾਰ ਲਵਾਂ ਅਤੇ ਉਸ ਦੇ ਬਾਤਨ ਵਿੱਚ ਆਪਦੀ ਨੂਰ ਵਾਲੀ ਰੂਹ ਫੂਕ ਦੇਵਾਂ ਤਾਂ ਤੁਸੀਂ ਉਸ ਦੀ ਇੱਜ਼ਤ ਲਈ ਸਜਦਾ ਕਰਦੇ ਹੋਏ ਡਿੱਗ ਪੈਣਾ। 73ਵੀਂ ਆਇਤ ਫਰਮਾਇਆ ਆਪਾਂ ਸਾਰਿਆਂ ਫਰਿਸ਼ਤਿਆਂ ਨੇ ਇਕੱਠੇ ਮਿਲ ਕੇ ਸਜਦਾ ਕੀਤਾ ਸਿਵਾਏ ਇਬਲੀਸ ਦੇ। ਉਸ ਨੇ ਨਬੂਵਤ ਦੀ ਅਜ਼ਮਤ ਦੇ ਸਾਹਮਣੇ ਘਮੰਡ ਕੀਤਾ ਅਤੇ ਬੇਈਮਾਨਾਂ ਵਿੱਚੋਂ ਹੋ ਗਿਆ। 75ਵੀਂ ਆਇਤ ਫਰਮਾਇਆ ਅੱਲਾ ਨੇ ਆਖਿਆ ਐ ਇਬਲੀਸ ਤੈਨੂੰ ਕਿਹਨੇ ਇਸ ਹਸਤੀ ਨੂੰ ਸਜਦਾ ਕਰਨ ਤੋਂ ਡੱਕਿਆ ਹੈ ਜਿਹਨੂੰ ਮੈਂ ਆਪਦੇ ਕਰਮਾਂ ਨਾਲ ਬਣਾਇਆ ਹੈ। ਕੀ ਤੂੰ ਇਸ ਤੋਂ ਘਮੰਡੀਆਂ ਤੋਂ ਆਪਦੇ ਆਪ ਹੀ ਉੱਚੇ ਮਰਤਬੇ ਵਾਲਾ ਬਣਿਆ ਹੋਇਆ ਸਾ। ਉਹਨੇ ਨਬੀ ਦੇ ਨਾਲ ਆਪਦੇ ਆਪ ਨੂੰ ਤੋਲਦਿਆਂ ਹੋਇਆਂ ਆਖਿਆ ਭਈ ਮੈਂ ਇਸ ਤੋਂ ਚੰਗਾ, ਤੂੰ ਮੈਨੂੰ ਅੱਗ ਤੋਂ ਬਣਾਇਆ ਹੈ ਅਤੇ ਤੂੰ ਇਹਨੂੰ ਮਿੱਟੀ ਤੋਂ ਬਣਾਇਆ ਹੈ। ਹੁਕਮ ਹੋਇਆ ਸੋ ਤੂੰ ਨਬੀ ਦੀ ਇਸ ਬੇਅਦਬੀ ਦੇ ਜੁਰਮ ਵਿੱਚ ਇੱਥੋਂ ਨਿਕਲ ਜਾ। ਬਿਨਾਂ ਸ਼ੱਕ ਤੂੰ ਰੱਦਿਆ ਗਿਆ ਹੈ ਅਤੇ ਬਿਨਾਂ ਸ਼ੱਕ ਤੇਰੇ ਉੱਤੇ ਦਿਹਾੜੇ ਕਿਆਮਤ ਤੀਕਰ ਮੇਰੀ ਫੁਟਕਾਰ ਹੋਵੇਗੀ। ਉਹਨੇ ਆਖਿਆ ਇਹ ਪਾਲਣ ਵਾਲੇ ਫਿਰ ਮੈਨੂੰ ਉਸ ਦਿਹਾੜੇ ਤੀਕਰ ਜੀਂਦਿਆਂ ਰਹਿਣ ਦੀ ਢਿੱਲ ਦੇ ਜਿਹੜੇ ਦਿਹਾੜੇ ਲੋਕ ਕਬਰਾਂ ਤੋਂ ਉਠਾਏ ਜਾਣਗੇ। ਹੁਕਮ ਹੋਇਆ ਜਾ ਬਿਨਾਂ ਸ਼ੱਕ ਤੂੰ ਢਿੱਲ ਦਿੱਤਾ ਗਿਆ ਵਿੱਚੋਂ ਹੈ। ਸਦਕ ਅੱਲਾਹੁ ਮੌਲਾਨਾ ਅਲ-ਅਜ਼ੀਮ ਸਦਕ ਰਸੂਲੁਹੁ ਨਬੀਉਲ ਕਰੀਮ। ਇਹ ਆਖਰੀ ਸੂਰਾ ਸਵਾਦ ਦੀਆਂ ਜਿਹੜੀਆਂ ਆਇਤਾਂ ਨੇ ਉਹ ਸਾਡੀ ਕਹਾਣੀ ਹੈ ਆਦਮ अलैहिस्सलाम ਦਾ ਬਣਾਇਆ ਜਾਣਾ ਅਤੇ ਆਦਮ अलैहिस्सलाम ਨੂੰ ਫਰਿਸ਼ਤਿਆਂ ਨੂੰ ਹੁਕਮ ਕਰਨਾ ਕਿ ਸਜਦਾ ਕਰੋ ਅਤੇ ਇਬਲੀਸ ਦਾ ਡਟ ਕੇ ਖਲੋ ਜਾਣਾ। ਉਸ ਤੋਂ ਲੱਗ ਕੇ ਕਿਆਮਤ ਤੱਕ ਉਹਨੇ ਢਿੱਲ ਲਈ ਹੋਈ ਹੈ। ਹੁਣ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਰਹਿਮਾਨ ਦੇ ਬੰਦੇ ਬਣਨੇ ਹਾਂ ਕਿ ਸ਼ੈਤਾਨ ਦੇ ਬੰਦੇ ਬਣਨੇ ਹਾਂ। ਆਖਰ ਵਿੱਚ ਹਿਸਾਬ ਹੋ ਜਾਣਾ ਅਤੇ ਆਖਰ 'ਚ ਦੁਆ ਕਰਨੇ ਹਾਂ ਇਸ ਸੂਰਾ ਦੇ ਆਖਰ 'ਤੇ ਯਾ ਅੱਲਾ ਸਾਨੂੰ ਆਪਣੀ ਰਹਿਮਾਨ ਵਾਲੀ ਸ਼ਾਨ ਦੇ ਨੇੜੇ ਰੱਖੀ, ਸ਼ੈਤਾਨ ਦੇ ਸ਼ਰ ਤੋਂ ਮਹਿਫੂਜ਼ ਫਰਮਾਈ। ਸਾਨੂੰ ਹਜ਼ੂਰ ਸੱਲਮ ਦੀ ਲਿਆਈ ਹੋਈ ਤਾਲੀਮਾਤ 'ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਈ ਅਤੇ ਸ਼ੈਤਾਨ ਦੇ ਕਿਸੇ ਵੀ ਰੰਗ ਬਿਰੰਗੇ ਗੁੰਮਰਾਹ ਕਰਨ ਵਾਲੇ ਕੰਮਾਂ ਵੱਲ ਸਾਡਾ ਧਿਆਨ ਨਾ ਪਾਈ। ਆਮੀਨ ਸੁੰਮਾ ਆਮੀਨ।